ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗਟ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਬੁਲੇਟਿਨ ਦੀ ਸ਼ੁਰੂਆਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਿਡਨੀ ਤੋਂ ਪ੍ਰਭਜੋਤ ਸਿੰਘ ਸੰਧੂ, ਜੋ ਕਿ ਸਾਡੇ ਨਾਲ ਹਮੇਸ਼ਾ ਮਸਲਿਆਂ ਦੇ ਉੱਤੇ ਚਰਚਾ ਕਰਦੇ ਨੇ। ਕਰਦੇ ਹਾਂ ਜੀ ਉਹਨਾਂ ਦਾ ਸਵਾਗਤ। ਪ੍ਰਭਜੋਤ ਸੰਧੂ ਜੀ, ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਜੀ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੰਧੂ ਸਾਹਿਬ, ਸਿਡਨੀ ਦੇ ਵਿੱਚ ਖਾਸ ਕਰਕੇ ਨਿਊ ਸਾਊਥ ਵੈਲਸ ਸੂਬਾ ਤੁਹਾਡਾ ਓਮਿਕਰੋਨ ਦੇ 7 ਕੇਸ ਕਨਫਰਮ ਹੋ ਚੁੱਕੇ ਨੇ ਜੀ। ਕਰੋਨਾ ਵਾਇਰਸ ਦੀ ਕਾਫੀ ਪਹਿਲਾਂ ਸਿਚੁਏਸ਼ਨ ਮਾੜੀ ਸੀ ਨਿਊ ਸਾਊਥ ਵੈਲਸ ਦੇ ਵਿੱਚ, ਇਦਾਂ ਹੀ ਵਿਕਟੋਰੀਆ ਦੇ ਵਿੱਚ, ਪਰ ਹੁਣ ਓਮਿਕਰੋਨ ਦੇ ਕੇਸ ਆਏ ਨੇ। ਸਰਕਾਰ ਵੱਲੋਂ ਕਿਹੋ ਜਿਹੀਆਂ ਸਖਤੀਆਂ ਜਾਂ ਕਿਹੋ ਜਿਹੀਆਂ ਹਦਾਇਤਾਂ ਕੀਤੀਆਂ ਗਈਆਂ? ਥੋੜਾ ਜਿਹਾ ਸਾਹ ਆਇਆ ਸੀ ਜੀ ਨਿਊ ਸਾਊਥ ਵੈਲਸ ਦੇ ਲੋਕਾਂ ਨੂੰ, ਫਿਰ ਤੋਂ ਮੂੰਹ ਦੇ ਉੱਤੇ ਜਿਹੜਾ ਆਪਾਂ ਮਾਸਕ ਕਹਿ ਦਈਏ ਜੀ, ਉਹ ਪਾਉਣ ਦੀ ਫਿਰ ਤੋਂ ਨੌਬਤ ਆਈ ਹੋਈ ਹੈ ਜੀ। ਜੀ ਹਰਜਨ ਜੀ, ਜਿਹੜੀ ਕੁਦਰਤ ਅਜੇ ਵੀ ਕਹਿਰਵਾਨ ਆ। ਮਨੁੱਖ ਬਹੁਤ ਪ੍ਰਦਤ ਕਰ ਰਿਹਾ ਆ, ਬਹੁਤ ਕੋਸ਼ਿਸ਼ ਕਰ ਰਿਹਾ ਆ ਤੇ ਉਹ ਇਹ ਕੁਦਰਤ ਅਜੇ ਵੀ ਜਿਹੜੀ ਆ ਸਾਡੀ ਪੇਸ਼ ਨਹੀਂ ਜਾਣ ਦੇ ਰਹੀ ਜੀ। ਬਹੁਤ ਯਤਨ ਕੀਤੇ ਨੇ ਸਰਕਾਰਾਂ ਨੇ ਕਿ ਆਪਾਂ ਜਿਹੜਾ ਆ ਇਹ ਸਾਰਾ ਮਾਹੌਲ ਠੀਕ ਹੋ ਜਾਵੇ, ਪਰ ਹੁਣ ਕੁਦਰਤ ਅੱਗੇ ਕੋਈ ਜ਼ੋਰ ਨਹੀਂ ਚੱਲ ਰਿਹਾ। ਤੇ ਜਿਹੜਾ ਸਭ ਤੋਂ ਵੱਧ ਮਾਰ ਪਈ ਆ ਉਹ ਪਈ ਆ ਉਹਨਾਂ ਵਿਦਿਆਰਥੀਆਂ ਨੂੰ, ਉਹਨਾਂ ਟੈਂਪਰੇਰੀ ਵੀਜ਼ਾ ਹੋਲਡਰਸ ਨੂੰ, ਜਿਹੜੇ ਲੰਮੇ ਸਮੇਂ ਤੋਂ ਊਠ ਦਾ ਬੁੱਲ ਡਿੱਗਣ ਦੀ ਉਡੀਕ ਕਰ ਰਹੇ ਸੀਗੇ। ਤੇ ਇਹ ਸਰਕਾਰ ਨੇ ਫੈਸਲਾ ਕੀਤਾ ਹੀ ਕੀਤਾ ਆ ਤਾਂ ਇਹ ਜਿਹੜੀ ਆ ਓਮਿਕਰੋਨ ਨੇ ਆ ਕੇ ਨਵਾਂ ਪੰਗਾ ਖੜਾ ਕਰ ਦਿੱਤਾ। ਔਰ ਬਹੁਤ ਜ਼ਿਆਦਾ ਨਿਰਾਸ਼ਾ ਆ ਉਹਨਾਂ ਸਟੂਡੈਂਟਸ ਦੇ ਵਿੱਚ, ਉਹਨਾਂ ਟੈਂਪਰੇਰੀ ਵੀਜ਼ਾ ਹੋਲਡਰਸ ਦੇ ਵਿੱਚ, ਜਿਹੜੇ ਕਿ ਟਿਕਟਾਂ ਲੈ ਕੇ ਬੈਠੇ ਸੀਗੇ ਤੇ ਆਉਣ ਨੂੰ ਤਿਆਰ ਬੈਠੇ ਸੀਗੇ। ਉਹਨਾਂ ਦੀਆਂ ਅਚਾਨਕ ਮੌਰੀਸ਼ਨ ਗਵਰਨਮੈਂਟ ਨੇ ਫਲਾਈਟਾਂ ਜਿਹੜੀਆਂ ਨੇ ਪਹਿਲੀ ਦੀ ਬਜਾਏ ਉਹ 15 ਦਸੰਬਰ ਤੱਕ ਰੋਕ ਦਿੱਤੀਆਂ ਨੇ। ਉਹਦੇ ਨਾਲ ਮਾਹੌਲ ਬਹੁਤ ਹੀ ਅਣਸੁਖਾਵਾਂ ਜਿਹਾ ਹੋ ਗਿਆ। ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਦੇ ਹੋ ਸਕਦਾ ਆ ਉਹਨਾਂ ਦਾ ਵੀਜ਼ਾ 15 ਦਸੰਬਰ ਤੋਂ ਪਹਿਲਾਂ ਖਤਮ ਹੋ ਰਿਹਾ ਹੋਵੇ, ਉਹਨਾਂ ਦਾ ਜਿਹੜਾ ਆ ਉਹ ਬਿਲਕੁਲ ਧੁੰਦਲਾ ਹੋਣ ਵਾਲੀ ਪੋਜੀਸ਼ਨ ਹੋ ਗਈ ਆ। ਇਸੇ ਤਰ੍ਹਾਂ ਹੀ ਜਿਹੜੇ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੇ ਮਹਿੰਗੀਆਂ $5,000 ਤੱਕ ਦੀਆਂ ਟਿਕਟਾਂ ਲਈਆਂ ਨੇ। ਸੋ ਮੈਂ ਸਮਝਦਾ ਹਾਂ ਕਿ ਸਰਕਾਰ ਨੂੰ ਥੋੜਾ ਜਿਹੀ ਕਾਮਨ ਸੈਂਸ ਯੂਜ਼ ਕਰਦਿਆਂ ਹੋਇਆਂ ਉਹਨਾਂ ਬੱਚਿਆਂ ਨੂੰ ਜਿਹੜੇ ਟਿਕਟਾਂ ਲੈ ਚੁੱਕੇ ਸੀਗੇ ਉਹਨਾਂ ਨਾਲ ਜ਼ਿਆਦਤੀ ਨਹੀਂ ਸੀ ਕਰਨੀ ਚਾਹੀਦੀ। ਉਹ ਜ਼ਰੂਰਤ ਇਹ ਸੀਗੀ ਕਿ ਉਹਨਾਂ ਦਾ ਆਉਂਦਿਆਂ ਨੂੰ ਕੁਆਰੰਟਾਈਨ ਕਰਾ ਦਿੰਦੇ, ਉਹਨਾਂ ਦਾ ਕੋਈ ਹੋਰ ਬੰਦੋਬਸਤ ਕਰਾ ਦਿੰਦੇ। ਪਰ ਜਿਹੜਾ ਅਚਾਨਕ ਉਹਨਾਂ ਦੀਆਂ ਫਲਾਈਟਾਂ ਨੂੰ ਰੋਕ ਦੇਣਾ ਆ, ਉਹਦੇ ਨਾਲ ਬਹੁਤ ਜ਼ਿਆਦਾ ਇੰਬੈਲੈਂਸ ਕ੍ਰੀਏਟ ਹੋ ਗਿਆ। ਬਹੁਤ ਜ਼ਿਆਦਾ ਨਿਰਾਸ਼ਾ ਬੱਚਿਆਂ ਦੇ ਵਿੱਚ। ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਉਹਨਾਂ ਟਿਕਟਾਂ ਦਾ ਕੀ ਬਣੂਗਾ ਜਿਨ੍ਹਾਂ ਨੇ 15 ਦਸੰਬਰ ਤੱਕ ਦੀਆਂ ਟਿਕਟਾਂ ਲਈਆਂ ਸੀ, ਕਿਉਂਕਿ ਇਹ ਏਅਰਲਾਈਨਾਂ ਆਪਣਾ ਪੱਲਾ ਝਾੜ ਦਿੰਦੀਆਂ ਨੇ। ਉਹ ਨਵਾਂ ਬਦਲਵਾਂ ਇੰਤਜ਼ਾਮ ਪਤਾ ਨਹੀਂ ਕਦੋਂ ਕਰਨਗੇ। ਸੋ ਇੱਥੇ ਮੈਂ ਸਮਝਦਾ ਹਾਂ ਕਿ ਸਾਡੀ ਸਰਕਾਰ ਤੋਂ ਕੋਤਾਹੀ ਹੋਈ ਆ। ਇਹਨਾਂ ਨੂੰ ਜਦੋਂ ਇੱਕ ਵਾਰ ਇਹਨਾਂ ਨੇ ਐਲਾਨ ਕਰ ਦਿੱਤਾ ਸੀਗਾ ਤਾਂ ਫਿਰ ਉਹਨੂੰ ਆਨਰ ਕਰਨਾ ਚਾਹੀਦਾ ਸੀ। 15 ਦਸੰਬਰ ਤੱਕ ਜਿਹੜੇ ਵੀ ਆ ਰਹੇ ਸੀ ਲੋਕ, ਉਹਨਾਂ ਨੂੰ ਆਨਰ ਕਰਕੇ ਉਹਨਾਂ ਦਾ ਕੋਈ ਬੰਦੋਬਸਤ ਕੁਆਰੰਟਾਈਨ ਦਾ, ਟੀਕੇ ਦਾ, ਵੈਕਸੀਨੇਸ਼ਨ ਦਾ, ਆਉਂਦਿਆਂ ਨੂੰ ਟੈਸਟ ਦਾ, ਜੋ ਮਰਜ਼ੀ ਇੰਤਜ਼ਾਮ ਕਰ ਲੈਂਦੇ, ਪਰ ਘੱਟੋ ਘੱਟ ਉਹਨਾਂ ਨੂੰ ਰੋਕਣਾ ਨਹੀਂ ਸੀ ਚਾਹੀਦਾ। ਸੋ ਇਹਦੇ ਨਾਲ ਬਹੁਤ ਵੱਡੀ ਨਿਰਾਸ਼ਾ ਫੈਲੀ ਉਹਨਾਂ ਬੱਚਿਆਂ ਦੇ ਵਿੱਚ। ਖਾਸ ਤੌਰ ਤੇ ਕੁਝ ਬੱਚੇ ਇਹੋ ਜਿਹੇ ਵੀ ਹੈਗੇ ਜਿਨ੍ਹਾਂ ਦੇ ਵੀਜ਼ੇ 15 ਜਾਂ 16 ਦਸੰਬਰ ਨੂੰ ਖਤਮ ਹੋ ਰਹੇ ਸੀਗੇ। ਉਹਨਾਂ ਨੂੰ ਹੁਣ ਦੁਬਾਰਾ ਨਵੇਂ ਜੰਜਾਲ ਦੇ ਵਿੱਚੋਂ ਫਿਰ ਲੰਘਣਾ ਪਏਗਾ ਜੀ। ਬੜਾ ਹੀ ਮਾੜਾ ਜਿਹੜਾ ਸਮਾਂ ਚੱਲ ਰਿਹਾ ਜੀ ਸਟੂਡੈਂਟਸ ਲਈ ਤੇ ਆਰਜ਼ੀ ਵੀਜ਼ਾ ਵਾਲਿਆਂ ਲਈ। ਤੇ ਨਾਲ ਹੀ ਹੁਣ ਜਿਹੜੇ ਇੱਥੇ ਸਿਟੀਜ਼ਨ ਜਾਂ ਪਰਮਾਨੈਂਟ PR ਹੈਗੇ ਨੇ, ਖਾਸ ਕਰਕੇ ਭਾਰਤ ਦੀ ਆਪਾਂ ਗੱਲ ਕਰੀਏ ਜੀ, ਭਾਰਤ ਨੇ ਵੀ 15 ਦਸੰਬਰ ਤੱਕ ਜਿਹੜੀ ਹੈਗੀ ਆ ਰੋਕ ਲਗਾ ਦਿੱਤੀ ਹੈ ਜੀ ਇੰਟਰਨੈਸ਼ਨਲ ਫਲਾਈਟਸ ਦੇ ਉੱਤੇ। ਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਇਹ 15 ਦਸੰਬਰ ਹੀ ਨਹੀਂ, ਇਸ ਤੋਂ ਬਾਅਦ ਵੀ ਜਾਰੀ ਰਹੇਗੀ ਅਣਮਿੱਥੇ ਸਮੇਂ ਲਈ। ਉਹਨਾਂ ਨੇ ਵੀ ਕੋਈ ਅਜਿਹੀ ਡੇਟ ਨਹੀਂ ਦਿੱਤੀ ਹੈ। ਤੇ ਜਿਹੜੇ ਲੋਕਾਂ ਨੇ ਟਰੈਵਲ ਕਰਨ ਲਈ ਸੋਚੀ ਜਾਂ ਕਈਆਂ ਨੇ ਟਿਕਟਸ ਕਰਵਾਈਆਂ ਹੋਈਆਂ ਸਨ ਜੀ ਇੱਥੇ ਵੀ, ਕਿਉਂਕਿ ਕਿੰਨੇ ਸਮੇਂ ਤੋਂ ਜਿਹੜੇ ਆਪਣੇ ਪ੍ਰਵਾਸੀ ਭਾਰਤੀ ਹੈਗੇ ਨੇ ਭਾਰਤ ਨਹੀਂ ਜਾ ਸਕੇ, ਆਪਣਿਆਂ ਨੂੰ ਨਹੀਂ ਮਿਲ ਸਕੇ ਆ। ਸੋ ਉਹਨਾਂ ਦਾ ਵੀ ਬਹੁਤ ਵੱਡਾ ਲਾਸ ਆ ਜੀ। ਉਹ ਇੱਕ ਤਰ੍ਹਾਂ ਦਾ ਫਿਰ ਤੋਂ ਸਟ੍ਰੈਸ ਦੇ ਵਿੱਚ ਜਾਣ ਵਾਲੀ ਗੱਲ ਹੈ। ਉਹ ਟਰੋਮਾ ਜਿਹੜਾ ਹੈਗਾ ਉਹ ਫਿਰ ਤੋਂ ਹੰਢਾਉਣਗੇ ਜੀ। ਹਾਂ, ਇਹ ਤਾਂ ਦੇਖੋ ਜੀ, ਜਿਹੜਾ ਆ ਉਹ ਇਹ ਸਾਰਿਆਂ ਦੇ ਪ੍ਰੀਵੈਂਟਿਵ ਮੇਜਰ ਆਪਣੇ ਵੱਲੋਂ ਸਾਰੇ ਲੈ ਰਹੇ ਨੇ। ਕੋਈ ਵੀ ਸਰਕਾਰ ਜ਼ਿੰਮੇਵਾਰੀ ਨਹੀਂ ਲੈਣਾ ਚਾਹੁੰਦੀ ਕਿ ਉਹਨਾਂ ਦੇ ਜਿਹੜੇ ਬਸ਼ਿੰਦੇ ਆ ਸਰਕਾਰ ਦੇ, ਉਹ ਉਹਨਾਂ ਦੇ ਸਿਰ ਦੋਸ਼ ਮੜਨ ਕਿ ਤੁਹਾਡੀ ਅਣਗਹਿਲੀ ਕਰਕੇ ਇਹ ਜਿਹੜਾ ਆ ਇਹ ਇੱਥੇ ਫੈਲ ਗਿਆ ਆ, ਜਿਹੜਾ ਕੋਵਿਡ ਦਾ ਨਵਾਂ ਵੇਰੀਐਂਟ ਆਇਆ ਆ। ਸੋ ਹਰ ਸਰਕਾਰ ਆਪਣੇ ਜਿਹੜੇ ਬਸ਼ਿੰਦਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਆ। ਭਾਰਤ ਸਰਕਾਰ ਨੇ ਵੀ ਪ੍ਰੀਵੈਂਟਿਵ ਮੇਜਰ ਲਏ ਨੇ, 14 ਦਿਨ ਦੇ ਕੁਆਰੰਟਾਈਨ ਦਾ ਵੀ ਐਲਾਨ ਕੀਤਾ ਆ। ਇਹਦੇ ਨਾਲ ਜਿਹੜੀ ਜ਼ਿੰਦਗੀ ਮਾੜੀ ਜਿਹੀ ਲੀਹ ਦੇ ਉੱਤੇ ਆਉਣੀ ਸ਼ੁਰੂ ਹੋਈ ਸੀਗੀ, ਉਹ ਮੁੜ ਤੋਂ ਉਹ ਸਮਝ
ਰਹੀ ਆ। ਇਹ ਹੁਣ ਕੁਦਰਤ ਅੱਗੇ ਹੀ ਕੋਈ ਅਰਜ਼ੋਈ ਕੀਤੀ ਜਾਵੇ, ਕੋਈ ਅਰਦਾਸ ਕੀਤੀ ਜਾਵੇ ਤੇ ਮਾਹੌਲ ਠੀਕ ਹੋਵੇ। ਅਦਰਵਾਈਜ਼ 2-2 ਸਾਲਾਂ ਦੇ ਲੋਕ ਜਿਹੜੇ ਆ ਜਾਣ ਤੋਂ ਬੈਠੇ ਸੀ ਆਪਣੇ ਪ੍ਰਦੇਸ਼ਾਂ ਨੂੰ, ਆਪਣੇ ਭੈਣ ਭਰਾਵਾਂ ਨੂੰ ਮਿਲਣ ਵਾਸਤੇ। ਕਿਸੇ ਨੇ, ਬਹੁਤ ਸਾਰੇ ਲੋਕਾਂ ਨੇ ਟਿਕਟਾਂ ਖਰੀਦ ਕੇ, ਕਿਸੇ ਨੇ ਵਿਆਹ ਰੱਖ ਲਿਆ ਸੀ, ਕਿਸੇ ਨੇ ਹੋਰ ਕੋਈ ਬੰਦੋਬਸਤ ਕਰ ਲਿਆ ਸੀ। ਉਧਰ ਜਿਹੜੇ ਭਾਰਤ ਦੇ ਜਿਹੜੇ ਵਪਾਰੀ ਨੇ ਜਾਂ ਕਾਰੋਬਾਰੀ ਨੇ ਜਾਂ ਦੁਕਾਨਦਾਰ ਨੇ, ਉਹਨਾਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਸੀਗੀ ਕਿ NRI ਆਉਣਗੇ ਤੇ ਸਾਡਾ ਜਿਹੜਾ ਕਾਰੋਬਾਰ ਠੱਪ ਪਿਆ ਸੀਗਾ ਉਹ ਮੁੜ ਤੋਂ ਦੁਬਾਰਾ ਲੀਹ ਦੇ ਉੱਤੇ ਚੜੇਗਾ। ਪਰ ਇਸ ਮੰਦਭਾਗੇ ਜਿਹੜਾ ਇਹ ਵੇਰੀਐਂਟ ਆਇਆ ਆ, ਉਹਨੇ ਸਾਰਿਆਂ ਵਾਸਤੇ ਨਵੀਆਂ ਮੁਸੀਬਤਾਂ ਖੜੀਆਂ ਕਰ ਦਿੱਤੀਆਂ ਨੇ। ਜੀ ਸੰਧੂ ਸਾਹਿਬ, ਇੱਕ ਹੋਰ ਇੱਥੇ ਗੱਲ ਕਰਨੀ ਬਣਦੀ ਹੈ ਜੀ, ਜਿਹੜੇ ਲੋਕੀ ਇੰਡੀਆ ਜਾ ਚੁੱਕੇ ਨੇ, ਕਿਉਂਕਿ 15 ਦਸੰਬਰ ਤੋਂ ਬਾਅਦ ਉਹਨਾਂ ਨੇ ਅਣਮਿੱਥੇ ਸਮੇਂ ਲਈ ਬਾਰਡਰ ਜਿਹੜੇ ਬੰਦ ਕਰਨ ਦਾ ਐਲਾਨ ਕੀਤਾ ਹੈ, ਪਰ ਜਿਹੜੇ ਪ੍ਰਵਾਸੀ ਭਾਰਤੀ ਜਾਂ ਖਾਸ ਕਰਕੇ ਆਸਟ੍ਰੇਲੀਆ ਤੋਂ ਗੱਲ ਕਰੀਏ, ਉਹ ਜਾ ਚੁੱਕੇ ਨੇ ਕਿਸੇ ਕਾਰਨਾਂ ਕਰਕੇ, ਆਉਣ ਲਈ ਹੁਣ ਉਹਨਾਂ ਨੂੰ ਮਸ਼ੱਕਤ ਕਰਨੀ ਪਵੇਗੀ। ਕੀ ਹੋਵੇਗਾ ਅੱਗੇ ਦਾ ਜਿਹੜਾ ਦਾਰੋਮਦਾਰ ਹੈ ਜੀ? ਹਾਂ ਦੇਖੋ ਜੀ, ਉਹਨਾਂ ਨੂੰ ਸਰਕਾਰ ਵੀ ਇਹਨਾਂ ਹਾਲਾਤਾਂ ਤੋਂ ਜਾਣੂ ਆ ਤੇ ਸਰਕਾਰ ਵੀ ਮਜਬੂਰੀ ਦੇ ਵਿੱਚ ਇਹ ਸਖਤ ਫੈਸਲੇ ਲੈ ਰਹੀ ਆ। ਅਸੀਂ ਉਮੀਦ ਹੀ ਕਰ ਸਕਦੇ ਹਾਂ ਕਿ ਜਿਹੜਾ ਆ ਇਹਦਾ, ਕਿਉਂਕਿ ਅਜੇ ਖੋਜ ਚੱਲ ਰਹੀ ਆ, ਜੇ ਕੋਈ ਕਲੀਅਰ ਪਤਾ ਨਹੀਂ ਲੱਗਿਆ ਕਿ ਇਸ ਨਵੇਂ ਵੇਰੀਐਂਟ ਦਾ ਕਿੰਨਾ ਕੁ ਨੁਕਸਾਨ ਆ। ਇਹ ਤਾਂ ਪਤਾ ਲੱਗਿਆ ਕਿ ਬਹੁਤ ਤੇਜ਼ੀ ਨਾਲ ਫੈਲਦਾ ਆ, ਪਰ ਇਹ ਨੁਕਸਾਨਦਾਇਕ ਕਿੰਨਾ ਕੁ ਹੈਗਾ ਆ, ਇਹਦਾ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੂਗਾ। ਉਹਦੇ ਅਕੋਰਡਿੰਗਲੀ ਸਰਕਾਰ ਜਿਹੜੀ ਆ ਉਹ ਫੈਸਲਾ ਕਰੂਗੀ, ਕਿਉਂਕਿ ਸਰਕਾਰ ਵਾਸਤੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦੇ ਆ ਉਹਨਾਂ ਦੇ ਦੇਸ਼ ਦੇ ਬਾਸ਼ਿੰਦੇ, ਉਹਨਾਂ ਦੀ ਸਿਹਤ ਸੁਰੱਖਿਆ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਸਰਕਾਰ ਦੀ ਹੁੰਦੀ ਹੈ। ਸੋ ਇਹ ਬੈਲੈਂਸ ਬਣਾ ਕੇ ਚੱਲਣਾ ਪੈਣਾ ਆ। ਜਿਹੜੇ ਸਾਡੇ ਭੈਣ ਭਰਾ ਇੱਕ ਵਾਰ ਚਲੇ ਗਏ ਨੇ, ਉਹਨਾਂ ਨੂੰ ਸੁੱਖ ਦੀ ਉਮੀਦ ਹੀ ਕਰਨੀ ਚਾਹੀਦੀ ਆ ਕਿ ਜਿਸ ਤਰ੍ਹਾਂ ਕੋਵਿਡ ਜਿਹੜਾ ਵੈਕਸੀਨੇਸ਼ਨ ਉਹਦੇ ਨਾਲ ਕਵਰ ਹੋ ਗਈ ਆ, ਵੈਕਸੀਨੇਸ਼ਨ ਤੋਂ ਬਾਅਦ ਲੋਕੀ ਸੁਰੱਖਿਅਤ ਮਹਿਸੂਸ ਕਰਨ ਲੱਗ ਪਏ ਸੀਗੇ। ਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜੇ ਕੋਈ ਰਿਸਰਚ ਹੁੰਦੀ ਆ, ਖੋਜ ਹੁੰਦੀ ਆ ਇਸ ਨਵੇਂ ਵੇਰੀਐਂਟ ਬਾਰੇ ਵੀ, ਜੇ ਕੋਈ ਇੰਜੈਕਸ਼ਨ ਵਗੈਰਾ ਦਾ ਕੋਈ ਬੰਦੋਬਸਤ ਹੁੰਦਾ ਆ ਤਾਂ ਫੇਰ ਹੀ, ਅਦਰਵਾਈਜ਼ ਇਹਦੇ ਨਾਲ ਹੀ ਚੱਲਣਾ ਪੈਣਾ ਆਪਾਂ ਨੂੰ ਇਹ ਤੋਂ ਬਗੈਰ ਆਪਾਂ ਛੱਡ ਕੇ ਨਹੀਂ ਜਾ ਸਕਦੇ। ਜੀ ਗੱਲ ਕਰਦੇ ਹਾਂ ਜੀ ਭਾਰਤ ਦੀ ਸਿਆਸਤ ਦੀ, ਖਾਸ ਕਰਕੇ ਪੰਜਾਬ ਤੇ ਦਿੱਲੀ ਦੀ ਗੱਲ ਕਰਦੇ ਹਾਂ ਜੀ। ਮਨਜਿੰਦਰ ਸਿਰਸਾ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ ਜੀ, ਉਹਨਾਂ ਨੇ ਅਸਤੀਫਾ ਦਿੱਤਾ ਜੀ ਆਪਣੇ ਪਦ ਤੋਂ, ਕੋਈ ਨਿੱਜੀ ਮਜਬੂਰੀ ਦੱਸੀ ਹੈ, ਤੇ ਨਾਲ ਹੀ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ। ਭਾਜਪਾ ਦੇ ਵਿੱਚ ਸ਼ਾਮਲ ਹੋਣ ਕਰਕੇ ਜਿਹੜੇ ਉਹਦੇ ਫੈਨਸ ਸਨ, ਜਿਹੜੇ ਉਹਨਾਂ ਦੇ ਪ੍ਰਸ਼ੰਸਕ ਸਨ, ਉਹਨਾਂ 'ਚ ਨਿਰਾਸ਼ਾ ਪਾਈ ਜਾ ਰਹੀ ਹੈ ਜੀ। ਦੇਖੋ, ਜਿਹੜੀ ਸਿਆਸਤ ਹੈ ਨਾ, ਸਿਆਸਤ ਦੇ ਵਿੱਚ ਪਿਛਲੇ 10 ਕੁ ਸਾਲਾਂ ਦੇ ਵਿੱਚ ਇੰਨੀ ਕੁ ਗਿਰਾਵਟ ਆ ਚੁੱਕੀ ਆ ਕਿ ਹਰ ਦਿਨ ਨਵੀਂ ਤੋਂ ਨਵੀਂ ਗੱਲ ਸੁਣਨ ਨੂੰ ਮਿਲਦੀ ਆ ਕਿ ਇੱਕ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਰਿਹਾ ਹੋਵੇ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗਾ ਜਿਹੜਾ ਇੱਕ ਸ਼ਕਤੀਸ਼ਾਲੀ ਅਦਾਰਾ ਆ, ਔਰ ਉਹ ਛੱਡ ਕੇ ਭਾਜਪਾ ਦੇ ਵਿੱਚ ਚਲਾ ਜਾਵੇ। ਇਹ ਇੱਕ ਤਰ੍ਹਾਂ ਨਾਲ ਸਿੱਖ ਜਿਹੜਾ ਆ ਭਾਈਚਾਰਾ, ਉਹਦੇ ਵਾਸਤੇ ਵੀ ਬੜੀ ਨਮੋਸ਼ੀ ਵਾਲੀ ਗੱਲ ਆ, ਅਕਾਲੀ ਦਲ ਵਾਸਤੇ ਵੀ ਬਹੁਤ ਨਮੋਸ਼ੀ ਵਾਲੀ ਗੱਲ ਆ। ਔਰ ਇਹ ਤਾਂ ਏਦਾਂ ਜਾਪਦਾ ਹੈ ਕਿ ਜਿੱਦਾਂ ਉਹ ਭਾਜਪਾ ਦੇ ਇੱਕ ਵਰਕਰ ਵਾਂਗੂ, ਇੱਕ ਸੂਈਏ ਵਾਂਗੂ ਕੰਮ ਕਰ ਰਿਹਾ ਸੀਗਾ, ਔਰ ਸੂਈਏ ਵਾਂਗੂ ਕੰਮ ਕਰਦਿਆਂ ਹੋਇਆ ਉਹਨੇ ਜਿੰਨਾ ਕੁ ਡੈਮੇਜ ਕਰ ਸਕਦਾ ਸੀਗਾ, ਡੈਮੇਜ ਕਰਨ ਤੋਂ ਬਾਅਦ ਤੇ ਫਿਰ ਉਹ ਮੁੜ ਜਾ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਿਆ। ਇਹਦਾ ਮੈਨੂੰ ਨਹੀਂ ਪਤਾ ਕਿ ਉਹਨਾਂ ਨੂੰ ਨਿੱਜੀ ਰੂਪ ਦੇ ਵਿੱਚ ਕੀ ਲਾਭ ਹੁੰਦਾ ਆ, ਜਾਂ ਜਿਸ ਤਰ੍ਹਾਂ ਕਿ ਉਹ ਕਾਰੋਬਾਰੀ ਸਿੱਖ ਸਮਝਿਆ ਜਾਂਦਾ ਆ, ਕਾਰੋਬਾਰੀ ਸਿੱਖ ਹੋਣ ਦੇ ਨਾਤੇ ਉਹਨਾਂ ਦੀਆਂ ਬਹੁਤ ਸਾਰੀਆਂ ਕੰਪਨੀਆਂ ਨੇ, ਜਾਂ ਤਾਂ ਭਾਜਪਾ ਦੇ ਕੋਲ ਉਹਦੀਆਂ ਨਬਜ਼ਾਂ ਇਹੋ ਜਿਹੀਆਂ ਹੈਗੀਆਂ ਨੇ ਜਿਨ੍ਹਾਂ ਨੂੰ ਉਹਨਾਂ ਨੇ ਮਰੋੜ ਕੇ ਤੇ ਉਹਨੂੰ ਦੁਬਾਰਾ ਆਪਣੇ ਵਿੱਚ ਸ਼ਾਮਲ ਕਰਨ ਵਾਸਤੇ ਮਜਬੂਰ ਕਰ ਦਿੱਤਾ ਆ। ਪਰ ਜੇ ਮੈਂ ਸਮਝਦਾ ਕਿ ਸਿਰਸਾ ਸਾਹਿਬ ਦਾ ਪੰਜਾਬ ਦੇ ਵਿੱਚ ਕੋਈ ਆਧਾਰ ਨਹੀਂ ਹੈਗਾ, ਉਹਨਾਂ ਨੂੰ ਭਾਜਪਾ ਆਪਣੇ ਵਿੱਚ ਲਿਜਾ ਕੇ ਤੇ ਕੋਈ ਉਹਨਾਂ ਤੋਂ ਮੁਨਾਫਾ ਨਹੀਂ ਲੈ ਸਕਦੀ, ਵੋਟਾਂ ਦਾ ਮੁਨਾਫਾ ਤਾਂ ਨਹੀਂ ਲੈ ਸਕਦੀ। ਹਾਂ, ਕਾਰੋਬਾਰੀ ਤੌਰ ਤੇ ਮੁਨਾਫਾ ਲੈ ਲਵੇ, ਜਾਂ ਆਪਣੇ ਜਿਹੜੇ ਪੁਰਾਣੇ ਭਾਈਚਾਰਕ ਸਾਂਝ ਵਾਲੇ ਜਿਹੜੇ ਅਕਾਲੀ ਦਲ ਵਾਲੇ ਆ ਉਹਨਾਂ ਨੂੰ ਜਿੱਚ ਕਰਨ ਵਜੋਂ ਤੇ ਉਹਨਾਂ ਨੂੰ ਜਿੱਚ ਕਰ ਸਕੇ ਕਿ ਹਾਂ ਤੋਂ ਜਿਹੜਾ ਖਾਸ ਬੰਦਾ ਸੀਗਾ ਅਸੀਂ ਲੈ ਲਿਆ ਆ, ਜਾਂ ਉਹਨਾਂ ਕੋਲੋਂ ਜਿਹੜੀਆਂ ਅੰਦਰੂਨੀ ਜਾਣਕਾਰੀਆਂ ਨੇ ਅਕਾਲੀ ਦਲ ਦੇ ਨੇਤਾਵਾਂ ਦੀਆਂ, ਉਹ ਜਿਹੜੀਆਂ ਸਿਰਸਾ ਸਾਹਿਬ ਕੋਲ ਉਹ ਜਾਣਕਾਰੀਆਂ ਲੈ ਕੇ ਤੇ ਆਉਣ ਵਾਲੇ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਉਹ ਅਕਾਲੀ ਦਲ ਦੇ ਉਹਨਾਂ ਨੇਤਾਵਾਂ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕਰ ਸਕਦੇ ਆ। ਸੋ ਕੁੱਲ ਮਿਲਾ ਕੇ ਇਹ ਸਾਡੇ ਵਾਸਤੇ ਬੜੀ ਨਮੋਸ਼ੀ ਵਾਲੀ ਗੱਲ ਹੈ ਕਿ ਜਿਹਨਾਂ ਬੰਦਿਆਂ ਨੂੰ ਅਸੀਂ ਉੱਚੇ ਉਹਦੇ ਬਖਸ਼ਦੇ ਆ, ਕੋਈ ਮੌਕਾ ਆਉਣ ਦੇ ਉੱਤੇ ਸਾਡੇ ਪਿੱਠ ਵਿੱਚ ਛੁਰਾ ਮਾਰ ਜਾਂਦੇ ਨੇ ਤੇ ਗਦਾਰੀ ਕਰਕੇ ਤੇ ਦੂਸਰੇ ਪਾਸੇ ਚਲੇ ਜਾਂਦੇ ਨੇ।
ਤੇ ਬਹੁਤ ਹੀ ਮੰਦਭਾਗਾ ਫੈਸਲਾ ਜੀ। ਜੀ ਸੰਧੂ ਸਾਹਿਬ, ਇੱਕ ਕਹਾਵਤ ਯਾਦ ਆ ਰਹੀ ਹੈ ਜੀ ਕਿ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ। ਬਿਲਕੁਲ ਮਨਜਿੰਦਰ ਸਿਰਸਾ ਦੇ ਉੱਤੇ ਸਹੀ ਟੁਕਰੀ ਹੈ ਜੀ, ਕਿਉਂਕਿ ਕਿਸਾਨੀ ਅੰਦੋਲਨ ਦੇ ਵਿੱਚ ਉਹਨਾਂ ਨੇ ਕਾਫੀ ਹਮਦਰਦੀ ਜਤਾਈ ਸੀਗੀ ਤੇ ਬੈੱਡ ਵੀ ਉਹਨਾਂ ਨੇ ਅਰੇਂਜ ਕੀਤੇ ਸਨ, ਜਿਹੜੇ ਕੋਵਿਡ ਕਰਕੇ ਲੋਕਾਂ ਦੇ ਵਿੱਚ ਬਿਮਾਰੀ ਫੈਲਣ ਕਰਕੇ ਉਹਨਾਂ ਨੇ ਬੈੱਡ ਅਰੇਂਜ ਕੀਤੇ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਲੰਗਰ ਦੀ ਵਿਵਸਥਾ ਕੀਤੀ। ਉਸ ਤੋਂ ਬਾਅਦ ਕੰਗਣਾ ਰਣੌਤ ਬਾਰੇ ਵੀ ਉਹ ਖੁੱਲ੍ਹ ਕੇ ਬੋਲੇ, ਪਰ ਜਿਹੜੇ ਦਿਨਾਂ 2-3 ਦਿਨਾਂ ਬਾਅਦ ਹੀ ਉਹਨਾਂ ਨੇ ਇਹ ਫੈਸਲਾ ਲੈ ਲਿਆ ਕਿ ਭਾਜਪਾ ਜੁਆਇਨ ਕਰ ਲੈਣੀ ਆ, ਭਾਜਪਾ ਦੇ ਵਿੱਚ ਆ ਜਾਣੀ ਹੈ। ਇਹ ਸਰਾਸਰ ਜਿਹੜੇ ਲੋਕ ਹੈ ਜੀ ਉਹਨਾਂ ਨਾਲ ਧੋਖਾ ਕਰਾਰ ਦਿੱਤਾ ਹੋਇਆ, ਇੱਕ ਆਪਾਂ ਸ਼ਬਦ ਕਹਿ ਸਕਦੇ ਹਾਂ। ਦੇਖੋ ਜੀ, ਜਿਹੜੇ ਕਾਰੋਬਾਰੀ ਸਿੱਖ ਨੇ ਨਾ, ਉਹ ਸਿਆਸਤ ਦੇ ਵਿੱਚ ਕਦੇ ਵੀ ਕਿਸੇ ਇੱਕ ਪਾਰਟੀ ਦੇ ਸਕੇ ਨਹੀਂ ਹੋ ਸਕਦੇ, ਕਿਉਂਕਿ ਇਹਨਾਂ ਦਾ ਮੁੱਢਲਾ ਕੰਮ ਕਾਰੋਬਾਰ ਹੁੰਦਾ ਆ। ਸੋ ਇਹਨਾਂ ਨੂੰ ਆਪਣੇ ਆਪ ਨੂੰ ਇਹਨਾਂ ਨੂੰ ਪਤਾ ਕਿ ਅਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਸੈੱਲ ਕਰਨਾ ਆ। ਔਰ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਨਜ਼ਰ ਆ ਰਿਹਾ ਕਿ ਚਾਰ ਚਫੇਰੇ ਕੇ ਸਭ ਕੁਝ ਸਰਸਾ ਸਾਹਿਬ ਵੀ ਕਰ ਰਹੇ ਨੇ, ਲੰਗਰ ਵੀ ਸਰਸਾ ਸਾਹਿਬ ਵੀ ਲਾ ਰਹੇ ਨੇ, ਹਸਪਤਾਲਾਂ ਦਾ ਬੰਦੋਬਸਤ ਵੀ ਸਰਸਾ ਸਾਹਿਬ ਵੀ ਕਰ ਰਹੇ ਨੇ। ਉਹ ਇਹਨਾਂ ਦੇ ਮਗਰ ਜਿੰਨੇ ਕਾਰੋਬਾਰੀ ਨੇ ਨਾ, ਇਹਨਾਂ ਦੇ ਮਗਰ ਇੱਕ ਬਹੁਤ ਵੱਡੀ ਮਾਰਕੀਟਿੰਗ ਟੀਮ ਹੁੰਦੀ ਆ। ਸੋ ਮਾਰਕੀਟਿੰਗ ਟੀਮ ਸਾਰਾ ਕੁਝ ਹੈਂਡਲ ਕਰਦੀ ਆ। ਅਦਰਵਾਈਜ਼ ਜੇ ਲੰਗਰ ਜਾ ਰਿਹਾ ਆ ਤਾਂ ਸਿੱਖ ਸੰਗਤ ਦੇ ਪੈਸੇ ਚੋਂ ਜਾ ਰਿਹਾ, ਜੇ ਹਸਪਤਾਲ ਬਣ ਰਹੇ ਨੇ ਤਾਂ ਸਿੱਖ ਸੰਗਤ ਦੇ ਪੈਸੇ ਚੋਂ ਬਣ ਰਹੇ ਨੇ। ਉਹਨਾਂ ਦੀ ਵਡਿਆਈ ਜਿਹੜੀ ਆ ਉਹ ਆਪਣੀ ਮਾਰਕੀਟਿੰਗ ਵਾਲੇ ਢੰਗ ਨਾਲ ਆਪਣੇ ਸਿਰ ਮੜ ਲੈਣੀ, ਆਪਣੇ ਸਿਰ ਨੂੰ ਉਹ ਸਿਹਰਾ ਸਜਾ ਲੈਣਾ। ਇਹ ਕਾਰੋਬਾਰੀਆਂ ਦੇ ਜਿਹੜਾ ਨਾ ਉਹਨਾਂ ਦੇ ਗੁਣਾਂ ਦੇ ਵਿੱਚ ਸ਼ਾਮਲ ਆ। ਇਹੀ ਕੰਮ ਅੰਬਾਨੀਆਂ ਦਾ ਨਹੀਂ ਕਰਦੇ ਨੇ ਤੇ ਇਹੀ ਕੰਮ ਜਿਹੜਾ ਨੇ ਇਹ ਸਾਡੇ ਜਿਹੜੇ ਕਾਰੋਬਾਰੀ ਆ, ਕਿਉਂਕਿ ਕਾਰਪੋਰੇਟ ਵਰਲਡ ਵਾਲੇ ਜਿਹੜੇ ਨੇ ਇਹਨਾਂ ਕੋਲ ਇੱਕ ਮਾਰਕੀਟਿੰਗ ਦਾ ਢੰਗ ਆਇਆ ਹੋਇਆ ਆ। ਵੱਡੇ ਵੱਡੇ ਸਿਰਾਂ ਨੂੰ ਇਹ ਹਾਇਰ ਕਰ ਸਕਦੇ ਨੇ, ਵੱਡਿਆਂ ਸਿਰਾਂ ਨੂੰ ਹਾਇਰ ਕਰਕੇ ਆਪਣੇ ਆਪ ਨੂੰ ਵੱਡੇ ਤੋਂ ਵੱਡਾ ਪ੍ਰਚਾਰ ਕਰਕੇ ਤੇ ਪ੍ਰਚਾਰ ਕਰਦੇ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਜੇ ਵੇਖਿਆ ਜਾਵੇ ਤਾਂ ਸਰਸਾ ਸਾਹਿਬ ਨੂੰ ਵਰਤ ਕੇ ਉਹ ਅਕਾਲੀ ਦਲ ਦੇ ਵੱਡੇ ਜਿਹੜੇ ਲੀਡਰ ਨੇ ਉਹਨਾਂ ਦੇ ਪਾਰਕ ਉਤਰਨ ਦੀ ਕੋਸ਼ਿਸ਼ ਕਰ ਸਕਦੀ ਆ ਭਾਜਪਾ। ਆਉਣ ਵਾਲੇ ਦਿਨ ਜਿਹੜੇ ਬੜੇ ਦਿਲਚਸਪ ਹੋਣਗੇ। ਜੀ ਜੀ ਪੰਜਾਬ ਦੀ ਸਿਆਸਤ ਵੀ ਇਸ ਸਮੇਂ ਕੋਈ ਚਿਹਰਾ ਸਾਫ਼ ਨਹੀਂ ਹੋ ਰਿਹਾ ਜੀ, ਕਿਉਂਕਿ ਅਕਾਲੀ ਦਲ, ਭਾਜਪਾ ਤੇ ਆਮ ਆਦਮੀ ਪਾਰਟੀ, ਤਿੰਨ ਜਿਹੜੀਆਂ ਅਸਰ ਰਸੂਖ ਪਾਰਟੀਆਂ ਹੈਗੀਆਂ, ਲਗਾਤਾਰ ਜ਼ੋਰ ਲਗਾ ਰਹੀਆਂ ਨੇ ਜੀ ਆਪਣੀ ਪਾਰਟੀ ਨੂੰ ਅੱਗੇ ਲੈ ਕੇ ਆਉਣ ਲਈ। ਪਰ ਗੱਲ ਇਹ ਹੈ ਜੀ, ਕਿਸੇ ਵੀ ਪਾਰਟੀ ਦਾ ਅਜਿਹਾ ਚਿਹਰਾ ਸਾਹਮਣੇ ਨਹੀਂ ਆ ਰਿਹਾ ਜਿਹੜਾ ਲੋਕੀ ਖੁੱਲ੍ਹ ਕੇ ਗੱਲ ਕਰਨ। ਪਰ ਲੋਕਾਂ ਕੋਲ ਇਸ ਸਮੇਂ ਕੋਈ ਚੋਇਸ ਨਹੀਂ ਹੈ। ਜੇ ਵੋਟ ਪਾਉਣਗੇ ਤਾਂ ਇਹਨਾਂ ਤਿੰਨੋਂ ਹੀ ਪਾਰਟੀਆਂ ਦੇ ਵਿੱਚ ਪਾਉਣਗੇ। ਲੱਖਾ ਸਿਧਾਣਾ ਵੱਲੋਂ ਗੱਲ ਕੀਤੀ ਜਾ ਰਹੀ ਹੈ ਕਿ ਉਹ ਅਜਿਹੀ ਕਿਸਾਨਾਂ ਦੀ ਪਾਰਟੀ ਲੈ ਕੇ ਆਉਣਗੇ। 117 ਜਿਹੜੇ ਵਿਧਾਨ ਸਭਾ ਹਲਕੇ ਹੈਗੇ ਨੇ ਉਹਨਾਂ ਤੇ ਆਪਣੇ MLA ਖੜੇ ਕਰਨਗੇ। ਦੇਖੋ, ਜਿਹੜੀ ਹੁਣ ਤੱਕ ਦੀ ਸਿਆਸਤ ਚੱਲ ਰਹੀ ਸੀ ਨਾ, ਉਹ ਜਿਹੜੀਆਂ ਸਥਾਪਤ ਪਾਰਟੀਆਂ ਉਹਨਾਂ ਵੱਲੋਂ ਸਿਆਸਤ ਦੇ ਜਿਹੜੇ ਗੇੜੇ ਖੋਏ ਜਾ ਰਹੇ ਸੀ, ਕੋਈ ਸੱਜੇ ਖਿੱਚ ਲੈਂਦਾ ਸੀ, ਕੋਈ ਖੱਬੇ ਖਿੱਚ ਲੈਂਦਾ ਸੀਗਾ। ਜਿਹੜਾ ਆਉਣ ਵਾਲਾ ਮਹੀਨਾ, ਦਸੰਬਰ ਦਾ ਮਹੀਨਾ, ਇਹ ਬਹੁਤ ਦਿਲਚਸਪ ਹੋਊਗਾ। ਇਹ ਮਹੀਨਾ, ਇਸ ਮਹੀਨੇ ਦੇ ਵਿੱਚ ਪੰਜਾਬ ਦੀ ਸਿਆਸਤ ਕਈ ਨਵੇਂ ਰੰਗ ਵੇਖੂਗੀ। ਔਰ ਮੈਂ ਸਮਝਦਾ ਕਿ ਜਨਵਰੀ ਦੇ ਵਿੱਚ ਇਹਦਾ ਮੁਹਾਂਦਰਾ ਜਿਹੜਾ ਆ ਉਹ ਠੀਕ ਰੂਪ ਦੇ ਵਿੱਚ ਸਾਹਮਣੇ ਆਊਗਾ। ਇਸ ਮਹੀਨੇ ਦਾ ਆਪਾਂ ਨੂੰ ਇਹ ਜਿਹੜੇ ਨੇ ਨਵੀਆਂ ਪਾਰਟੀਆਂ ਆਉਣਗੀਆਂ। ਅਜੇ ਕਿਸਾਨੀ ਨੇ ਜਿੱਤ ਕੇ ਜਾਣਾ ਆ, ਕਿਸਾਨੀ ਦੇ ਜਸ਼ਨ ਦਾ ਮੌਕਾ ਆ। ਕਿਸਾਨੀ ਦੇ ਜਿੱਤਣ ਤੋਂ ਬਾਅਦ, ਉਹ ਜਸ਼ਨ ਦੇ ਮਾਹੌਲ ਤੋਂ ਬਾਅਦ ਜਿਹੜੇ ਕਿਸਾਨ ਲੀਡਰਸ਼ਿਪ ਆ ਉਹ ਕਿਸ ਪਾਸੇ ਨੂੰ ਕਰਵਟ ਲੈਂਦੀ ਆ, ਇਹ ਵੇਖਣਾ ਦਿਲਚਸਪ ਹੋਵੇਗਾ। ਆਉਣ ਵਾਲੇ ਦਿਨਾਂ ਦੇ ਵਿੱਚ ਬੜੇ ਦਿਲਚਸਪ ਸਿਆਸਤ ਜਿਹੜੀ ਆ ਮੋੜ ਕੱਟੂਗੀ। ਸੋ ਆਪਾਂ ਨੂੰ ਉਡੀਕ ਰਹੂਗੀ ਕਿ ਕੀ ਹੋਵੇ। ਅਸੀਂ ਕੁੱਲ ਮਿਲਾ ਕੇ ਇਹੀ ਚਾਹੁੰਦੇ ਆ ਕਿ ਜਿਹੜੀ ਵੀ ਧਿਰ ਪੰਜਾਬ ਦਾ ਭਲਾ ਕਰ ਸਕਦੀ ਆ ਉਹ ਅੱਗੇ ਆਵੇ, ਚਾਹੇ ਕੋਈ ਕੇਜਰੀਵਾਲ ਹੋਵੇ, ਚਾਹੇ ਸਿੱਧੂ ਹੋਵੇ, ਚਾਹੇ ਚੰਨੀ ਹੋਵੇ। ਪਰ ਜਿਹਨਾਂ ਕੋਲੇ ਕੋਈ ਰੋਡ ਮੈਪ ਹੋਵੇ, ਕੋਈ ਪਲਾਨ ਹੋਵੇ। ਸਾਰੀ ਜਿਹੜੀਆਂ ਵੀ ਪਾਰਟੀਆਂ ਨੇ ਸਾਰੀਆਂ ਛੋਟਾਂ ਦੇਣ ਤੇ ਲੱਗੀਆਂ ਹੋਈਆਂ, ਉਹਨਾਂ ਨੇ ਮਗਰ ਤੇ ਬਣਾ ਕੇ ਰੱਖਤਾ ਪੰਜਾਬੀਆਂ ਨੂੰ। ਇਹ ਕੋਈ ਵੀ ਉਹਦੇ ਸਾਧਨ ਨਹੀਂ ਦੱਸਦੀ ਕਿ ਅਸੀਂ ਸਾਧਨ ਕਿੱਥੋਂ ਪੈਦਾ ਕਰਾਂਗੇ। ਖਰਚ ਕਰਨ ਦੇ ਦੱਸੀ ਜਾਂਦੇ ਕਿ ਅਸੀਂ ਆਹ ਵੀ ਦੇਵਾਂਗੇ, ਆਹ ਵੀ ਦੇਵਾਂਗੇ। ਇਹ ਪੈਸੇ ਆਉਣਗੇ ਕਿੱਥੋਂ? ਸਭ ਤੋਂ ਜ਼ਿਆਦਾ ਇੰਪੋਰਟੈਂਟ ਮੈਟਰ ਇਹ ਆ। ਸੋ ਜਦੋਂ ਤੱਕ ਇਹ ਨਹੀਂ ਸਾਹਮਣੇ ਆਉਂਦਾ, ਉਹਨਾਂ ਚਿਰ ਤੱਕ ਇਹ ਭੰਬਲ ਭੂਸਾ ਬਣਿਆ ਰਹਿਣਾ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਸੰਧੂ ਸਾਹਿਬ ਸਾਰੀ ਜਾਣਕਾਰੀ ਦੇ ਲਈ। ਮਿਲਦੇ ਹਾਂ ਜੀ ਅਗਲੇ ਹਫ਼ਤੇ। ਧੰਨਵਾਦ ਤੁਹਾਡਾ। ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।